ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 11 ਜੂਨ 2014 29 ਜੇਠ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਿਸੇ ਅਹਿਮ ਮੁੱਦੇ ਨਾਲ। ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਮੁੱਦਾ। ਦੇਖੋ, ਅੱਜ ਦੇ ਵਿਚਾਰ ਲਈ ਦੋ ਪ੍ਰਮੁੱਖ ਖਬਰਾਂ ਨੇ ਜਿਹੜੇ ਅੱਜ ਦੇ ਮੀਡੀਆ 'ਚ ਆਈਆਂ ਔਰ ਉਹਨਾਂ ਨੇ ਮੇਰਾ ਧਿਆਨ ਖਿੱਚਿਆ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੋਦੀ ਸਰਕਾਰ ਨੇ ਆਉਣ ਵਾਲੇ 5 ਸਾਲਾਂ 'ਚ ਕੀ ਕਰਨਾ ਹੈ ਉਹਦੀ ਸਟੇਟਮੈਂਟ ਜਿਹੜੀ ਹੈ ਪ੍ਰੈਜ਼ੀਡੈਂਟ ਪ੍ਰਣਬ ਮੁਖਰਜੀ ਨੇ ਪੜ੍ਹੀ ਹੈ, ਕਿਉਂਕਿ ਸਰਕਾਰ ਦਾ ਹੀ ਤਿਆਰ ਕੀਤਾ ਹੁੰਦਾ ਹੈ ਭਾਸ਼ਣ, ਜਿਹੜਾ ਲੈਕਚਰ ਉਹਨੇ ਦਿੱਤਾ। ਉਹਦੇ 'ਚ ਕੁਝ ਮੁੱਦਿਆਂ ਬਾਰੇ, ਪਾਣੀਆਂ ਦੇ ਉੱਤੇ ਇੰਟਰਲਿੰਕਿੰਗ ਆਫ ਰਿਵਰਸ, ਕਸ਼ਮੀਰ ਇਸ਼ੂ, ਇਸ ਦੇ ਉੱਤੇ ਅਸੀਂ ਔਰ ਕਸ਼ਮੀਰੀ ਪੰਡਤਾਂ ਨੂੰ ਲਿਜਾ ਕੇ ਉੱਥੇ ਵਸਾਣਾ 4 ਲੱਖ ਨੰਬਰ ਦੇ ਰਹੇ ਨੇ। ਉਹਨਾਂ ਲਈ ਕੋਈ ਸਿਕਿਉਰਿਟੀ ਜ਼ੋਨ ਬਣਾਉਣਗੇ ਇਜ਼ਰਾਈਲ ਦੀ ਲਾਈਨ ਤੇ, ਜਿਵੇਂ ਇਜ਼ਰਾਈਲ ਨੇ ਵੈਸਟ ਬੈਂਕ ਔਰ ਗਾਜ਼ਾ ਜਾ ਕੇ ਕਬਜ਼ਾ ਕੀਤਾ ਹੋਇਆ ਫਲਸਤੀਨੀਆਂ ਦੀ ਜ਼ਮੀਨ ਤੇ, ਇਸ ਕਿਸਮ ਦੀ ਨੀਤੀ। ਪਰ ਉਹਨਾਂ ਨੇ ਕਿਹਾ ਜੀ ਕਿ ਉਹ ਅਸੀਂ ਉਹਨਾਂ ਨੂੰ ਉੱਥੇ ਸੈਟਲ ਕਰਾਂਗੇ ਵਿਦ ਡਿਗਨਿਟੀ, ਸਿਕਿਉਰਿਟੀ ਐਂਡ ਸੋਰਸ ਆਫ ਲਾਈਵਲੀਹੁੱਡ। ਜੀ ਹੁਣ ਕਿਸ ਤਰ੍ਹਾਂ ਜਿਹੜੀ ਮੈਜੋਰਿਟੀ ਕਮਿਊਨਿਟੀ ਦੀ ਸਪੋਰਟ ਲੈ ਕੇ ਬੀਜੇਪੀ ਐਬਸੋਲੂਟ ਮੈਜੋਰਿਟੀ 'ਚ ਆਈ ਹੈ ਔਰ ਇਹਦਾ ਬਾਕੀ ਉਹਨਾਂ ਪਾਰਟੀਆਂ ਤੇ ਕੀ ਇਫੈਕਟ ਹੈ ਜਿਹੜੀਆਂ ਕਿਸੇ ਵੇਲੇ ਮਾਈਨੋਰਿਟੀਜ਼ ਦੇ ਐਟਲੀਸਟ ਜੇ ਹੱਕ 'ਚ ਗੱਲ ਨਹੀਂ ਸੀ ਕਰਦੀਆਂ ਤੇ ਖਿਲਾਫ ਵੀ ਨਹੀਂ ਸੀ ਕਰਦੀਆਂ, ਉਹਨਾਂ ਨੇ ਵੀ ਕਿਵੇਂ ਹੁਣ ਹਿੰਦੂ ਮੈਜੋਰਿਟੀ ਨੂੰ ਅਟਰੈਕਟ ਕਰਨ ਦੇ ਲਈ ਲਾਈਨ ਲੈਣੀ ਸ਼ੁਰੂ ਕੀਤੀ। ਔਰ ਮੇਰੀਆਂ ਨਜ਼ਰਾਂ 'ਚੋਂ ਸੋਸ਼ਲਿਸਟ ਪਾਰਟੀ ਦੇ ਲੀਡਰ, ਉਹਨਾਂ ਦੇ ਫਾਊਂਡਰ ਪ੍ਰੈਜ਼ੀਡੈਂਟ ਜਿਹੜਾ ਮਿਸਟਰ ਮੁਲਾਇਮ ਸਿੰਘ ਯਾਦਵ, ਜਿਹੜਾ ਕਦੇ ਡਿਫੈਂਸ ਮਿਨਿਸਟਰ ਵੀ ਰਿਹਾ ਇੰਡੀਆ ਦਾ, ਔਰ ਉਹਦੀ ਮਾਈਨੋਰਿਟੀਜ਼ ਪ੍ਰਤੀ ਇੰਨੀ ਠੀਕ, ਕਿਉਂਕਿ ਯੂਪੀ ਦੇ ਵਿੱਚ ਆਲਮੋਸਟ 19% ਮੁਸਲਿਮ ਵੋਟਰ ਨੇ। ਸੋ ਜਿਹੜੀ ਵੀ ਪਾਰਟੀ ਉੱਥੇ ਪਾਵਰ 'ਚ ਆਉਂਦੀ ਰਹੀ, ਬੇਸ਼ੱਕ ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਸੀ ਜਾਂ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਸੀ, ਉਹ ਉਸ ਮੁਸਲਮਾਨ ਵੋਟਰ ਨੂੰ ਆਪਣੇ ਨਾਲ ਰੱਖ ਕੇ ਹੀ ਪਾਵਰ 'ਚ ਆਉਂਦੀ ਰਹੀ। ਕਿਉਂਕਿ ਯਾਦਵ ਕਾਫੀ ਪਾਪੂਲੇਸ਼ਨ ਹੈ, ਜੇ ਯਾਦਵ ਔਰ ਮੁਸਲਮਾਨ ਇੱਕ ਪਾਸੇ ਯੂਪੀ 'ਚ ਹੋ ਜਾਣ ਤੇ ਉਹ ਆਪਣੀ ਮੈਜੋਰਿਟੀ ਬਣਾ ਲੈਂਦੇ ਨੇ। ਇਸੇ ਤਰ੍ਹਾਂ 19% ਆਬਾਦੀ ਉੱਥੇ ਦਲਿਤਾਂ ਦੀ ਹੈ, ਜੇ ਦਲਿਤ ਔਰ ਮੁਸਲਮਾਨ ਇੱਕ ਪਾਸੇ ਆ ਜਾਣ, ਕਿਉਂਕਿ ਜਿਹਨੂੰ 36-37% ਵੋਟਾਂ ਮਿਲਦੀਆਂ ਨੇ ਟੋਟਲ ਦਾ, ਉਹਦਾ ਚੀਫ ਮਿਨਿਸਟਰ ਬਣ ਜਾਂਦਾ। ਸੋ ਮੁਲਾਇਮ ਸਿੰਘ ਯਾਦਵ ਦੀ ਜਿਹੜੀ ਘੱਟ ਗਿਣਤੀਆਂ ਪ੍ਰਤੀ ਚੰਗੀ ਸੋਚ ਸੀ, ਉਹਦੇ ਕਰਕੇ ਬੀਜੇਪੀ ਇਹਨੂੰ ਅਕਸਰ ਮੌਲਾਨਾ ਯਾਦਵ ਵੀ ਕਹਿੰਦੇ ਸੀ ਕਿ ਜਿਵੇਂ ਇਹ ਮੌਲਾਨਾ ਹੋਏ। ਲੇਕਿਨ ਹੁਣ ਕਿਵੇਂ ਯੂ ਟਰਨ ਵੱਜਿਆ ਹਰ ਸਿਚੁਏਸ਼ਨ ਨੂੰ। ਉਸ ਪ੍ਰੈਜ਼ੀਡੈਂਟ ਦੇ ਭਾਸ਼ਣ ਦੇ ਦੌਰਾਨ ਤੋਂ ਬਾਅਦ ਜਦੋਂ ਥੈਂਕਸ ਦਾ ਮੋਸ਼ਨ ਹੁੰਦਾ, ਉਹਦੇ 'ਚ ਬੋਲਦੇ ਆ ਮੁਲਾਇਮ ਸਿੰਘ ਯਾਦਵ ਨੇ ਕਿਹਾ, ਔਰ ਇਹ ਜਿਹੜੇ ਉਹਨਾਂ ਦੇ ਮੀਡੀਆ ਦੀ ਖਬਰ ਹੈ ਜਿਹਦੀ ਹੈਡਲਾਈਨ ਹੈ ਗੈਟ ਬੈਕ ਇੰਡੀਅਨ ਲੈਂਡ ਅੰਡਰ ਪਾਕਿਸਤਾਨ ਐਂਡ ਚਾਈਨਾ, ਮੁਲਾਇਮ ਸਿੰਘ ਯਾਦਵ। ਹੁਣ ਮੁਲਾਇਮ ਸਿੰਘ ਯਾਦਵ ਨੇ ਉਹਦੇ 'ਚ ਗਵਰਨਮੈਂਟ ਨੂੰ ਇਹ ਕਿਹਾ ਕਿ ਵੀ ਜਿਹੜੀ ਲੈਂਡ, ਔਰ ਉਹਦੀ ਮੈਂ ਐਗਜ਼ੈਕਟ ਪੜ੍ਹਦੇ ਹਾਂ ਕਿ ਸਮਾਜਵਾਦੀ ਪਾਰਟੀ ਚੀਫ ਮੁਲਾਇਮ ਸਿੰਘ ਔਨ ਵੈਡਨਸਡੇ ਆਸਕਡ ਦਾ ਗਵਰਨਮੈਂਟ to get back Indian land under occupancy of China and Pakistan and urged Prime Minister Narendra Modi to inform Parliament about the discussions with his Pakistani counterpart. I want to tell the government we will support you if you bring back the Indian land under the occupancy of China and Pakistan. When will you get Kashmir back? Did you discuss about it when Pakistan Prime Minister Nawaz Sharif came here? Unquote. ਹੁਣ ਇੱਕ ਪਾਸੇ ਤਾਂ ਜਿਹੜੇ ਨਿਊਟਰਲ ਕਿਸਮ ਦੇ ਪਾਰਟੀਆਂ ਸੀ ਉਹਨਾਂ ਦਾ ਸਟੈਂਡ ਇਹ ਹੈ, ਉਹ ਮੋਦੀ ਨੂੰ ਕਹਿ ਰਿਹਾ ਜੀ ਤੁਸੀਂ ਕਸ਼ਮੀਰ ਵਾਪਸ ਲਓ, ਚਾਈਨਾ ਤੋਂ ਵਾਪਸ ਖੋ ਲੈਂਡ, ਅਸੀਂ ਤੁਹਾਡੀ ਫੁੱਲੀ ਹਮਾਇਤ ਕਰਾਂਗੇ। ਹੁਣ ਜਿਹੜੀ ਗੱਲ ਮੈਨੂੰ ਬੌਦਰ ਕਰਦੀ ਹੈ, ਔਰ ਮੈਂ ਅਕਸਰ ਕਿਉਂਕਿ ਪਾਕਿਸਤਾਨੀ ਜਿਹੜੇ ਸਾਡੇ ਭਰਾ ਨੇ ਪਾਕਿਸਤਾਨ ਦੀ, ਅਸੀਂ ਹਮੇਸ਼ਾ ਵੈਲਬੀਇੰਗ ਵੀ ਚਾਹੁੰਦੇ ਹਾਂ, ਕਿਉਂਕਿ ਖਾਲਿਸਤਾਨ ਦਾ ਮਾਡਲ ਵੀ ਉਹੀ ਹੈ। ਜਿਨ੍ਹਾਂ ਜਿਹੜੀ ਰੀਜ਼ਨਿੰਗ ਦੇ ਉੱਤੇ ਪਾਕਿਸਤਾਨ ਹੋਂਦ 'ਚ ਆਇਆ, ਉਹਨਾਂ ਦੇ ਉੱਤੇ ਹੀ ਖਾਲਿਸਤਾਨ ਨੇ ਹੋਂਦ 'ਚ ਆਉਣਾ। ਔਰ ਇੰਡੀਆ ਨੂੰ ਕਦੇ ਵੀ ਪਾਕਿਸਤਾਨ ਸਵਾਲੋ ਨਹੀਂ ਹੋਇਆ, ਇਸ ਲਈ ਜਿਹੜੀ ਮੈਜੋਰਿਟੀ ਹੈ ਉਹ ਹਮੇਸ਼ਾ ਹੀ ਰਹਿੰਦੀ ਹੈ ਵੀ ਕਿਵੇਂ ਪਾਕਿਸਤਾਨ ਨੂੰ ਡਿਸਟਰੋਏ ਕੀਤਾ ਜਾਏ। ਉਹ ਭਾਵੇਂ 1971 'ਚ ਫੌਜ ਭੇਜ ਕੇ ਪੂਰਬੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾਉਣਾ ਸੀ, ਔਰ ਅੱਜ ਵੀ ਜਿਹੜੀ ਇੰਡੀਅਨ ਇੰਟਰਫੀਅਰੈਂਸ ਹੈ ਉਹ ਬਲੋਚਿਸਤਾਨ 'ਚ ਹੋਏ, ਸਿੰਧ 'ਚ ਹੋਏ, ਜਾਂ ਈਵਨ ਇਹ ਵੀ ਆਇਆ ਵੀ ਜਿਹੜਾ ਕਰਾਚੀ ਦੇ ਉੱਤੇ ਅਟੈਕ ਹੋਇਆ ਉਹਦੇ ਜਿਹੜੇ ਨੇ ਇੰਡੀਅਨ ਮੇਡ ਵੈਪਨ ਇਸਤੇਮਾਲ ਹੋਏ ਨੇ। ਸੋ ਇੱਕ ਪਾਸੇ ਤਾਂ ਇਹ ਪਾਰਟ ਚੱਲ ਰਿਹਾ ਹੈ, ਪਰ ਜਿਹੜੀ ਗੱਲ ਮੇਰੇ ਲਈ ਐਟਲੀਸਟ ਬੌਦਰਸਮ ਹੈ, ਮੈਂ ਇਸ ਸਿਚੁਏਸ਼ਨ ਨੂੰ ਬੜਾ ਕੀਨਲੀ ਆਬਜ਼ਰਵ ਕਰਦਾ ਕਿ ਜਿਹੜੀ ਪਾਕਿਸਤਾਨ ਦੀ ਪੋਲੀਟੀਕਲ ਐਸਟੈਬਲਿਸ਼ਮੈਂਟ ਹੈ
ਹਾਲਾਂਕਿ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੈਂ ਬਹੁਤ ਘੱਟ ਕਹਿੰਦਾ, ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਇਹ ਪਾਕਿਸਤਾਨ ਦੇ ਲੋਕਾਂ ਦੀ ਚੋਇਸ ਹੈ, ਉਹਨਾਂ ਨੇ ਕਿਹੜੀ ਸਰਕਾਰ ਬਣਾਣੀ ਹੈ, ਸਰਕਾਰ ਨੇ ਵਿਦਨ ਕੀ ਨੀਤੀਆਂ ਲੈਣੀਆਂ। ਪਰ ਜਦੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਕਿਸੇ ਨਿਸ਼ਾਨੇ ਤੋਂ ਥਿੜਕ ਰਹੇ ਨੇ ਜਾਂ ਕਿਤੇ ਕੋਈ ਕਮਜ਼ੋਰੀ ਆ ਰਹੀ ਹੈ, ਔਰ ਇਹ ਗੱਲ ਮੈਂ ਹੁਣ ਨਹੀਂ ਕਹਿਣ ਲੱਗਾ, ਇਸ ਤੋਂ ਪਹਿਲਾਂ ਜਦੋਂ ਪਰਵੇਜ਼ ਮੁਸ਼ਰਫ ਦੇ ਜ਼ਮਾਨੇ ਦੇ ਵਿੱਚ ਇਹ ਆਇਆ ਕਿ ਕਸ਼ਮੀਰ ਦੇ 7 ਜ਼ੋਨ ਬਣਾ ਦਿਓ, ਫਸਟ ਏ ਹੋਏ, ਸੈਕੰਡ ਏ ਹੋਏ, ਇੱਥੇ ਨਿਊਯਾਰਕ UN ਪਲਾਜ਼ਾ ਦੇ ਵਿੱਚ ਨਾ ਕਸ਼ਮੀਰੀਆਂ ਦੀ ਐਨੂਅਲ ਕਾਨਫਰੰਸ ਸੀ, ਪਾਕਿਸਤਾਨ ਦੇ ਵੀ ਜਿਹੜੇ ਨੇ ਵਿਜ਼ਿਟ ਕਰ ਰਹੇ ਸੀ, ਸ਼ਾਇਦ ਮੁਸ਼ਾਹਿਦ ਹੁਸੈਨ ਇੱਕ ਸਪੈਸ਼ਲ ਆਏ ਸੀ ਉਦੋਂ, ਉਹਦੇ ਚਾਈਨਾ ਟੈਂਕ ਦੇ ਚੀਫ ਸੀ ਜਾਂ ਸੈਨੇਟ ਦੇ ਵਿੱਚ, ਸੈਨੇਟ ਫੋਰਨ ਅਫੇਅਰਸ ਕਮੇਟੀ ਦੇ ਚੀਫ ਸੀ। ਸੋ ਮੈਨੂੰ ਵੀ ਉਹਨਾਂ ਨੇ ਕਸ਼ਮੀਰੀ ਭਰਾਵਾਂ ਨੇ ਉਸ ਰਾਉਂਡ ਟੇਬਲ ਕਾਨਫਰੰਸ ਸੱਦਿਆ ਹੋਇਆ ਸੀ। ਸੋ ਇੱਕ ਤੋਂ ਬਾਅਦ ਇੱਕ ਸੁਜੈਸ਼ਨ ਆ ਰਹੀ ਸੀ, ਔਰ ਮੈਂ ਜਦੋਂ ਮੇਰਾ ਰਾਉਂਡ ਟੇਬਲ ਦੇ ਉੱਤੇ ਕਹਿਣ ਦਾ ਵੇਲਾ ਆਇਆ, ਮੈਂ ਉਹਨਾਂ ਨੂੰ ਇਹੀ ਕਿਹਾ, ਮੈਂ ਕਿਹਾ ਜੀ ਮੈਂ ਗੱਲ ਬੁੱਲੇ ਸ਼ਾਹ ਤੋਂ ਸ਼ੁਰੂ ਕਰਾਂ। ਗੱਲ ਸ਼ਾਇਦ ਮੇਰੀ ਤੁਹਾਨੂੰ ਬਹੁਤਿਆਂ ਨੂੰ ਚੰਗੀ ਨਾ ਲੱਗੇ। ਮੈਂ ਕਿਹਾ ਬੁੱਲੇ ਸ਼ਾਹ ਨੇ ਕਿਹਾ ਕਿ ਸੱਚ ਬੋਲਾਂ ਤਾਂ ਭਾਂਬੜ ਮੱਚਦਾ ਏ, ਝੂਠ ਬੋਲਾਂ ਤਾਂ ਕੁਝ ਬਚਦਾ ਏ, ਜੀ ਦੋਨਾਂ ਗੱਲਾਂ ਤੋਂ ਜੱਕਦਾ ਏ, ਜੱਚ ਜੱਚ ਕੇ ਜੇਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਤੇ ਮੈਂ ਉਹਨਾਂ ਨੂੰ ਕਿਹਾ ਜੀ ਕਿ ਤੁਹਾਡੇ ਲਈ ਜਿਹੜੇ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ, 17 ਰੈਜ਼ੋਲੂਸ਼ਨ, ਉਹ ਇੱਕ ਕਿਲਾ ਹੈ, ਉਹ ਇੱਕ ਫੋਰਟ ਹੈ ਜਿਹਦੇ 'ਚ ਤੁਸੀਂ ਬੈਠੇ ਹੋਏ ਹੋ। ਦਾ ਮੋਮੈਂਟ ਤੁਸੀਂ ਇਸ ਕਿਲੇ 'ਚੋਂ ਬਾਹਰ ਆਏ, ਤੁਸੀਂ ਇਹਦੇ ਬਾਰੇ ਕੋਈ ਪੋਜੀਸ਼ਨ ਹੈ, ਤੁਸੀਂ ਬਾਹਮਣ ਨੂੰ ਨਹੀਂ ਜਾਣਦੇ, ਅਸੀਂ ਇਹਨਾਂ ਦੇ ਨਾਲ 5.5 ਸਦੀਆਂ ਤੋਂ ਡੀਲ ਕੀਤਾ ਹੋਇਆ ਹੈ, ਇਹਨਾਂ ਨੂੰ ਤੁਸੀਂ ਇੱਕ ਵਾਰੀ ਮੌਕਾ ਦਿੱਤਾ, ਇੱਕ ਵਾਰੀ ਤੁਸੀਂ ਆਪਣੇ ਨਿਸ਼ਾਨੇ ਤੋਂ ਥੋੜਾ ਜਿਹਾ ਵੀ ਥੜਕੇ ਤੇ ਤੁਹਾਨੂੰ ਇਹ ਕੱਚੇ ਖਾ ਜਾਣਗੇ, ਇਹਨਾਂ ਨੇ ਤੁਹਾਨੂੰ ਜਿਹੜਾ ਸਾਰਾ ਇਸ਼ੂ ਤੁਹਾਡਾ ਜਾਂਦਾ ਲੱਗੇਗਾ। ਔਰ ਬਾਅਦ ਦੇ ਵਿੱਚ ਮੇਰੇ ਤੋਂ ਇਫਤਖਾਰ ਅਲੀ, ਉਦੋਂ ਇੱਥੇ ਐਸੋਸੀਏਟਡ ਪ੍ਰੈਸ ਆਫ ਪਾਕਿਸਤਾਨ ਦੇ ਸੀ, ਹੀ ਸਪੋਰਟਡ ਮਾਈ ਪੋਜੀਸ਼ਨ, ਔਰ ਇੱਕ ਦੋ ਹੋਰ ਨੇ ਵੀ। ਪਰ ਬਾਅਦ ਦੇ ਵਿੱਚ ਕੀ ਡਿਸਾਈਡ ਹੋਇਆ ਮੈਨੂੰ ਤਾਂ ਨਹੀਂ ਪਤਾ, ਪਰ ਮੈਂ ਇਹ ਸਮਝਦਾ ਹਾਂ ਕਿ ਉਹ ਵੀ ਬੇਸ਼ੱਕ ਜਿੰਨੀ ਮਰਜ਼ੀ ਸਿੰਸੈਰਿਟੀ ਹੋਏ ਪਾਕਿਸਤਾਨੀ ਸਿਸਟਮ ਦੇ ਵਿੱਚ ਕਿ ਜੀ ਅਸੀਂ ਇਹਨੂੰ ਰਿਜ਼ੋਲਵ ਕਰੀਏ, ਵੀ ਸ਼ੁੱਡ ਮੂਵ ਫਾਰਵਰਡ ਐਂਡ ਆਲ, ਲੇਕਿਨ ਜਿਹੜੀ ਇੰਡੀਅਨ ਬਦਦਿਆਨਤੀ ਹੈ ਉਹ ਕਾਇਮ ਹੈ ਪਹਿਲੇ ਦਿਨ ਤੋਂ। ਔਰ ਇਹੀ ਗੱਲ ਜਦੋਂ ਇਹਨੇ ਆਪਣੀ ਓਥ ਟੇਕਿੰਗ ਸੈਰੇਮਨੀ ਵੇਲੇ ਨਵਾਜ਼ ਸ਼ਰੀਫ ਨੂੰ ਇਨਵਾਈਟ ਕੀਤਾ, ਕਿਉਂਕਿ ਸਾਰੇ ਹੀ ਸਾਰਕ ਦੇਸ਼ਾਂ ਨੂੰ ਕੀਤਾ, ਸਾਊਥ ਏਸ਼ੀਅਨ ਰੀਜਨਲ ਕਾਨਫਰੰਸ ਵਾਲਿਆਂ ਨੂੰ, ਸੋ ਉਹਦੇ 'ਚ ਜਿਹੜਾ ਜਿਸ ਚਾਅ ਦੇ ਨਾਲ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਆਏ, ਮੈਨੂੰ ਨਹੀਂ ਪਤਾ ਅੰਦਰੂਨੀ ਉਹਨਾਂ ਨੇ ਜ਼ਰੂਰ ਆਪਣੇ ਸਾਰੇ ਹਲਕਿਆਂ ਨਾਲ ਡਿਸਕਸ ਕੀਤਾ ਹੋਏਗਾ ਉਹ ਆਏ, ਪਰ ਮੈਨੂੰ ਉਦੋਂ ਵੀ ਲੱਗਦਾ ਸੀ ਕਿ ਇਹ ਬਹੁਤ ਵਾਰ ਜਦੋਂ ਤੁਸੀਂ ਇੱਕ ਇਸ ਕਿਸਮ ਦੇ ਐਨਮੀ ਨਾਲ ਡੀਲ ਕਰ ਰਹੇ ਹੋ, ਜਿਹਦੇ ਹੱਥ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ 2002 ਦੇ ਵਿੱਚ ਜੀ, ਔਰ ਹੁਣ ਇੱਕ ਪਾਸੇ ਤਾਂ ਸਾਡੇ ਸਾਹਮਣੇ ਉਹ ਰੋਲ ਮਾਡਲ ਹੈ ਕਾਇਦੇ ਆਜ਼ਮ ਮੁਹੰਮਦ ਅਲੀ, ਜਿਨ੍ਹਾਂ ਨੂੰ ਮੈਂ ਆਪਣਾ ਰੋਲ ਮਾਡਲ ਲੀਡਰ ਸਮਝਦਾ ਸਾਊਥ ਏਸ਼ੀਆ ਦਾ, ਕਿਉਂਕਿ ਹੀ ਕੁਡ ਸੀ ਥਰੂ ਦਾ ਗੇਮ। ਔਰ ਜਦੋਂ ਉਹਨਾਂ ਨੇ ਕਿਹਾ ਕਿ ਵੈਨਐਵਰ Gandhi has come to meet me, he has come to cheat me, it was very clear ਕਿ ਉਹਨਾਂ ਨੂੰ ਪਤਾ ਹੈ, ਉਹ ਮੌਲਾਨਾ ਅਬੁਲ ਕਲਾਮ ਆਜ਼ਾਦ ਹਾਲਾਂ ਬਹੁਤ ਵੱਡਾ ਇਸਲਾਮਿਕ ਸਕਾਲਰ ਸੀ ਉਹ, ਔਰ ਲੇਕਿਨ ਜਦੋਂ ਵੀ ਉਹਨੇ ਮਿਲਣਾ ਵੀ ਜਾਂ ਹੱਥ ਵੀ ਅੱਗੇ ਕਰਨਾ ਤਾਂ ਕਾਇਦੇ ਆਜ਼ਮ ਉਹਨੂੰ ਜਿਹੜਾ ਹੈ ਉਹ ਗਾਂਧੀ ਸ਼ੋ ਬॉय ਕਹਿੰਦੇ ਸੀ ਕਿ ਇਹ ਸ਼ੋ ਬॉय। ਸੋ ਕਈ ਵਾਰੀ ਇਹ ਨਹੀਂ ਹੁੰਦਾ ਵੀ ਤੁਸੀਂ ਹੱਥ ਮਿਲਾਇਆ, ਗਰਮਜੋਸ਼ੀ ਨਾਲ ਮਿਲਾਇਆ, ਮਿਲਣ ਆ ਗਏ, ਕਈ ਵਾਰੀ ਇਹ ਮੈਸੇਜ ਦਿੱਤਾ ਜਾਂਦਾ। ਔਰ ਮੈਂ ਸਮਝਦਾ ਵੀ ਉਸ ਇਨਵੀਟੇਸ਼ਨ ਨੂੰ ਮੈਂ ਇੱਕ ਜੇ ਪਾਕਿਸਤਾਨ ਦੇ ਦੋਸਤ ਜਾਂ ਵੈਲਵਿਸ਼ਰ ਦੇ ਨਾਤੇ ਇਹ ਮਹਿਸੂਸ ਕਰਦਾ ਕਿ ਉਹ ਐਕਸੈਪਟ ਨਹੀਂ ਸੀ ਕਰਨਾ ਚਾਹੀਦਾ, ਔਰ ਇਹ ਮੈਸੇਜ ਆਣਾ ਸੀ ਤੁਸੀਂ ਇਹਨਾਂ ਦੇ ਅੱਗੇ ਜਿੰਨਾ ਲਿਖੋਗੇ, ਜਿੰਨਾ ਤੁਸੀਂ ਇਹਨਾਂ ਨੂੰ ਆਪਣੀ ਕਮਜ਼ੋਰੀ ਦਾ ਅਹਿਸਾਸ ਕਰਵਾਓਗੇ, ਤੇ ਇਹਨਾਂ ਦਾ ਕਰੈਕਟਰ ਬਿਆਨਿਆ ਹੋਇਆ ਕਿਸੇ ਅੰਗਰੇਜ਼ ਨੇ 19ਵੀਂ ਸਦੀ 'ਚ ਕਿ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ, ਕਿ ਜਾਂ ਇਹ ਤੁਹਾਡੇ ਗਲ ਨੂੰ ਚੰਬੜਨਗੇ ਜਾਂ ਤੁਹਾਡੇ ਪੈਰੀਂ ਪੈਣਗੇ, ਤੇ ਜੇ ਤੁਸੀਂ ਇਹਨਾਂ ਦੇ ਪੈਰੀਂ ਪੈਣ ਵੱਲ ਜਾਓਗੇ ਤੁਹਾਨੂੰ ਡਿਸਟਰੋਏ ਕਰ ਦੇਣਗੇ। ਤਾਂ ਅਸੀਂ ਸਮਝਦੇ ਹਾਂ ਕਿ ਵੀ ਉਹ ਵੀ ਜਿਹੜਾ ਕੋਈ ਠੀਕ ਫੈਸਲਾ ਨਹੀਂ ਸੀ, ਲੇਕਿਨ ਚਲੋ ਉਹਨੂੰ ਜੇ ਉਹ ਕਹਿੰਦੇ ਨੇ ਕਿ ਜੀ ਹੋ ਗਿਆ, ਹੋ ਸਕਦਾ ਅਮਰੀਕਨ ਪ੍ਰੈਸ਼ਰ ਹੋਏ, ਹੁਣ ਉੱਥੇ ਵੀ ਤਾਂ ਪਾਲਿਸੀਜ਼ ਕੋਈ ਘਰ 'ਚ ਤਾਂ ਨਹੀਂ ਨਾ ਬਣਦੀਆਂ ਹੈ, ਇਹਨਾਂ ਨੇ ਕਿਹਾ ਹੋਏ ਜੀ ਦਿਖਾਓ ਡਿਪਲੋਮੈਟਿਕ ਝੁਕਾਅ ਦਿਖਾਓ ਜਾਂ ਦੂਰ, ਪਰ ਮੈਂ ਸਮਝਦਾ ਵੀ ਹੁਣ ਜਿਸ ਤਰੀਕੇ, ਔਰ ਉਸ ਤੋਂ ਬਾਅਦ ਜਿਵੇਂ ਪਾਕਿਸਤਾਨ ਦੇ ਵਿੱਚ ਵੀ ਬਾਅਦ ਦੇ ਵਿੱਚ ਇਮਰਾਨ ਖਾਨ ਨੇ ਕਿਹਾ ਕਿ ਦੇ ਟ੍ਰੀਟਡ ਹਿਮ ਲਾਈਕ ਏ ਸਕੂਲ ਬॉय, ਇਹਦੇ ਤੇ ਵੀ ਅਸੀਂ ਕਮੈਂਟ ਕੀਤਾ ਸੀ, ਲੇਕਿਨ ਹੁਣ ਜਿਸ ਤਰੀਕੇ ਦੇ ਨਾਲ ਫਿਰ ਐਕਸਚੇਂਜ ਆਫ ਗਿਫਟਸ ਹੋ ਗਿਆ, ਚਲੋ ਉਹਨਾਂ ਨੂੰ ਹੋਇਆ ਜੋ ਉਹਨਾਂ ਨੇ ਸ਼ਾਲ ਭੇਜੀ ਹੈ ਮੇਰੀ ਮਾਂ ਲਈ, ਮੋਦੀ ਨੇ ਕਿਹਾ, ਇਹਨਾਂ ਨੇ ਪਤਾ ਨਹੀਂ ਕੀ ਦਿੱਤਾ ਸੀ, ਕੁਛ ਇਸ ਕਿਸਮ ਦਾ ਟਵੀਟ ਕਰਤਾ, ਕੋਈ ਹੋਰ ਕਰਤਾ। ਹੁਣ ਜਿਹੜੀ ਚਿੱਠੀ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਦੀ ਨਰਿੰਦਰ ਮੋਦੀ ਦੇ ਨਾਂ ਆਈ ਹੈ, ਜਿਸ 'ਚ ਉਹਨਾਂ ਨੇ ਕਿਹਾ ਕਿ ਜੀ ਮੈਂ ਬਹੁਤ
ਜਿਹੜਾ ਮੋਰ ਦੈਨ ਸੈਟੀਸਫਾਈਡ ਮਹਿਸੂਸ ਕੀਤਾ ਔਰ ਬੜਾ ਗਰਮਜੋਸ਼ੀ, ਔਰ ਉਹ ਤੋਂ ਪ੍ਰਭਾਵ ਇਹ ਨਿਕਲਦਾ ਕਿ ਜਿਵੇਂ ਕਿਸੇ ਪਿਆਸੇ ਨੂੰ ਪਾਣੀ ਮਿਲ ਜਾਂਦਾ ਹੈ। ਹਾਲਾਂਕਿ ਇਹ ਸਿਚੁਏਸ਼ਨ ਨਹੀਂ ਹੈ। ਸਿਚੁਏਸ਼ਨ ਤਾਂ ਜ਼ਾਹਰ ਹੈ, ਜੇ ਤੁਸੀਂ ਸੁਸ਼ਮਾ ਸਵਰਾਜ ਉਹਨਾਂ ਦੇ ਫੋਰਨ ਮਿਨਿਸਟਰ ਦਾ ਇਮੀਡੀਏਟਲੀ ਬਾਅਦ ਬਿਆਨ ਦੇਖੋ ਤਾਂ ਉਹਨੇ ਇਹੀ ਕਿਹਾ ਕਿ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਆਪਣੀ ਜ਼ਮੀਨ ਨੂੰ ਤੁਸੀਂ ਟੈਰਰਿਜ਼ਮ ਦੇ ਲਈ ਔਰ ਦੂਸਰੇ ਲਈ ਨਾ ਵਰਤਣ ਦਿਓ। ਸੋ ਇਟ ਲੁਕਡ ਲਾਈਕ ਕਿ ਇਹਨਾਂ ਦਾ ਜਿਹੜਾ ਉਹ ਵਾਰਨਿੰਗ ਵਾਲੀ ਗੱਲ ਹੀ ਰਹੀ ਹੈ। ਪਰ ਬੰਦ ਕਮਰਾ ਮੀਟਿੰਗ ਹੈ, ਜੇ ਜੁਆਇੰਟ ਕਾਨਫਰੰਸ ਨਹੀਂ ਕੀਤੀ ਜਾਂ ਦੂਜੇ, ਮੈਂ ਸਮਝਦਾ ਵੀ ਇਹ ਡਿਪਲੋਮੇਸੀ ਦੀ ਦੁਨੀਆ ਦੇ ਵਿੱਚ ਤੁਸੀਂ ਜਦੋਂ ਅੱਖ ਬਲਿੰਕ ਕੀਤੀ ਨਹੀਂ ਤੇ ਇਹ ਤੁਹਾਡੀ ਇੱਕ ਕਮਜ਼ੋਰੀ ਜ਼ਾਹਰ ਹੁੰਦੀ ਆ। ਔਰ ਇਹ ਤਾਂ ਪੁੱਤਰੇ ਹੋਏ ਨੇ ਜਿਸ ਕਿਸਮ ਦੀ ਅੱਜ ਇਹਨਾਂ ਦੇ ਹੱਥ ਪਾਵਰ ਆਈ ਹੈ, ਜੋ ਹਾਲ ਜੋ ਇੱਕ ਮੁਸਲਮਾਨ ਜਿਹੜਾ ਸੌਫਟਵੇਅਰ ਇੰਜੀਨੀਅਰ ਜਿਵੇਂ ਪੂਨੇ ਦੇ ਵਿੱਚ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਔਰ ਇਸ ਕਿਸਮ ਦੀਆਂ ਨੀਤੀਆਂ ਸਾਰੇ ਪਾਸੇ ਘੁੰਮ ਰਹੀਆਂ ਨੇ। ਹਰਿਆਣੇ ਦੇ ਵਿੱਚ ਮੇਵਾਤ ਜਿਹੜਾ ਮੁਸਲਿਮ ਮੈਜੋਰਿਟੀ ਜ਼ਿਲ੍ਹਾ ਹੈ, ਮਿਓ, ਉਹਨਾਂ ਦੇ ਬੜੇ ਪੈਟਰੀਓਟਿਕ ਲੋਕ ਬ੍ਰਿਟਿਸ਼ ਪੀਰੀਅਡ 'ਚ ਵੀ ਆਰਮੀ ਦੇ ਵਿੱਚ ਸੀ। ਉੱਥੇ ਲਗਾਤਾਰ ਹਿੰਸਾ 3-4 ਦਿਨ ਤੋਂ ਵਾਇਲੈਂਸ ਚੱਲ ਰਹੀ ਹੈ, ਕਰਫਿਊ ਲੱਗਾ ਹੋਇਆ ਹੈ, ਖਬਰਾਂ ਹੀ ਨਹੀਂ ਆ ਰਹੀਆਂ ਬਾਹਰ ਕੀ ਹੋ ਰਿਹਾ। ਸੋ ਜਦੋਂ ਤੁਸੀਂ ਬਾਹਰ ਬੈਠੇ, ਔਰ ਅਸੀਂ ਸਮਝਦੇ ਹਾਂ ਵੀ ਅਸੀਂ ਪਾਕਿਸਤਾਨ ਵੱਲ ਇਸ ਲਈ ਵੀ ਹੋਪ ਨਾਲ ਦੇਖਦੇ ਹਾਂ ਐਜ਼ ਏ ਸਿੱਖ ਵੀ, ਕਿ ਵੀ ਅਸੀਂ ਸਮਝਦੇ ਹਾਂ ਕਿ ਜਿਹੜੇ ਭਾਰਤ ਦੇ ਵਿੱਚ ਮੁਸਲਮਾਨ, ਸਿੱਖ, ਈਸਾਈ, ਦਲਿਤ, ਅਸੀਂ ਇਹਨਾਂ ਦੇ ਹੁਣ ਜੱਫੇ 'ਚ ਆ ਗਏ। ਐਬਸੋਲੂਟ ਮੈਜੋਰਿਟੀ ਇਹਨਾਂ ਕੋਲ ਆ ਗਈ। ਧਾਰਾ 370 ਉਡਾਉਣਾ ਚਾਹੁੰਦੇ ਨੇ। ਸਿੱਖਾਂ ਨੂੰ ਤਾਂ ਪਹਿਲਾਂ ਹਿੰਦੂ ਬਣਾਇਆ ਹੋਇਆ ਹੈ ਇਹਨਾਂ ਨੇ ਕਨਸਟੀਟਿਊਸ਼ਨ। ਹਜ਼ਾਰਾਂ ਸਿੱਖ ਫਾਰਮਰ ਵੀ ਗੁਜਰਾਤ 'ਚੋਂ ਮੋਦੀ ਉਜਾੜ ਰਿਹਾ। ਤੇ ਜੇ ਪਾਕਿਸਤਾਨ ਵੀ ਬਿਲਕੁਲ ਬਹਿ ਗਿਆ ਤੇ ਫਿਰ, ਔਰ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਕਿ 1971 'ਚ ਜਦੋਂ ਭਾਰਤੀ ਫੌਜ ਨੇ ਇੰਟਰਵੀਨ ਕਰਕੇ ਪਾਕਿਸਤਾਨ ਨੂੰ ਤੋੜਿਆ ਤੇ ਉਦੋਂ ਅਜੇ ਸਿੱਖ ਇਸ ਕਿਸਮ ਦੇ ਵੀ ਸੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ, ਆਪਣੇ ਆਪ ਨੂੰ ਬੜੇ ਪੈਟਰੀਓਟਿਕ ਇੰਡੀਅਨ ਸਮਝਦੇ ਸੀ। ਤੇ ਇੱਕ ਸਿੱਖ ਸਟੂਡੈਂਟਸ ਦਾ ਗਰੁੱਪ, ਔਰ ਸਿੱਖ ਇਸ ਗੱਲ ਤੇ ਖੁਸ਼ ਸੀ ਜੀ ਕਿ ਜਨਰਲ ਨਿਆਜ਼ੀ ਨੇ ਜਨਰਲ ਜਗਜੀਤ ਸਿੰਘ ਅਰੋੜੇ ਦੇ ਸਾਹਮਣੇ ਸਰੈਂਡਰ ਕੀਤਾ ਇਹ ਉਹ। ਔਰ ਸਿੱਖ ਸਟੂਡੈਂਟਸ ਦਾ ਇੱਕ ਗਰੁੱਪ ਸਰ ਕਪੂਰ ਸਿੰਘ, ਜਿਹੜੇ ਬੜੇ ਸਿਆਣੇ ਸਾਡੇ 20ਵੀਂ ਸਦੀ ਦੇ ਫਿਲਾਸਫਰ ਹੋਏ ਨੇ, ਅਲਾਮਾ ਇਕਬਾਲ ਦੇ ਉਹ ਬੜੇ ਨੇੜੇ ਸੀ, ICS ਰਹੇ ਅੰਗਰੇਜ਼ ਦੇ ਜ਼ਮਾਨੇ 'ਚ, ਬਾਅਦ 'ਚ ਉਹਨਾਂ ਨੂੰ ਕੱਢਤਾ ਨੌਕਰੀ ਤੋਂ ਜਦੋਂ ਉਹਨਾਂ ਨੇ ਇੰਡੀਅਨ ਗਵਰਨਮੈਂਟ ਇੱਕ ਸਰਕੂਲਰ ਕੱਢਿਆ ਕਿ ਸਿੱਖ ਕ੍ਰਿਮੀਨਲ ਟ੍ਰਾਈਬ ਨੇ। ਹੀ ਪ੍ਰੋਟੈਸਟਡ ਔਰ ਉਹਨਾਂ ਨੂੰ ਜਿਹੜਾ ਉਹ ਚਾਰਜ ਲਾ ਕੇ ਕੱਢ ਦਿੱਤਾ। ਹੁਣ ਉਹਨਾਂ ਨੂੰ ਮਿਲਣ ਗਏ ਕਿਉਂਕਿ ਉਹ ਗਾਈਡਲਾਈਨ ਸੀ, ਤੇ ਉਹਨਾਂ ਨੌਜਵਾਨ ਬੜੇ ਖੁਸ਼ ਸੀ, ਦੇਖੋ ਜੀ ਅਸੀਂ ਸਾਡੇ ਜਰਨੈਲਾਂ ਨੇ ਕਿੰਨੀ ਬਹਾਦਰੀ ਦਿਖਾਈ। ਦੂਜੀ ਉਹ ਬਿਲਕੁਲ ਚੁੱਪ ਬੈਠੇ ਰਹੇ ਤੇ ਜਦੋਂ ਸਾਰਿਆਂ ਨੇ ਗੱਲ ਕਹੀ, ਉਹਨਾਂ ਨੇ ਕਿਹਾ ਵੀ ਅੱਜ ਤਾਂ ਤੁਹਾਨੂੰ ਬੜੀ ਖੁਸ਼ੀ ਹੋ ਰਹੀ ਹੈ, ਹੁਣ ਹਿੰਦੁਸਤਾਨ ਦੇ ਵਿੱਚ ਅਕਲੀਅਤਾਂ ਦੀ ਸ਼ਾਮਤ ਆਏਗੀ, ਸਿੱਖਾਂ ਦੀ ਵੀ ਸ਼ਾਮਤ ਆਏਗੀ। ਔਰ ਉਦੋਂ ਇਹ 1971-72 ਦੀ ਗੱਲ ਹੈ। ਉਦੋਂ ਬਹੁਤ ਸਾਰੇ ਸਟੂਡੈਂਟਸ ਈਵਨ ਇਹ ਸਮਝ ਨਹੀਂ ਸੀ ਕਿ ਵੀ ਇਹ ਕਿੱਦਾਂ ਸ਼ਾਮਤ ਆਏਗੀ। ਹੁਣ ਜ਼ਾਹਰ ਸੀ ਕਿ ਪਾਕਿਸਤਾਨ ਦਾ ਮਜ਼ਬੂਤ ਹੋਣਾ ਸਿਕਿਉਰਿਟੀ ਸੀ ਭਾਰਤ ਦੇ ਵਿੱਚ ਅਕਲੀਅਤਾਂ ਦੇ ਵੀ, ਜਿਨ੍ਹਾਂ 'ਚ ਸਿੱਖ ਵੀ ਸ਼ਾਮਲ। ਤੇ ਜਦੋਂ ਉਹਨਾਂ ਨੇ ਉਹ ਕਰ ਲਿਆ, ਫਿਰ ਸਿੱਖਾਂ ਦੇ ਨਾਲ ਕੀ ਕੀਤਾ, ਦਰਬਾਰ ਸਾਹਿਬ ਤੇ ਹਮਲਾ, ਔਰ ਕਿਵੇਂ 1.5 ਲੱਖ ਸਿੱਖ ਨੌਜਵਾਨ ਮਾਰ ਦਿੱਤੇ। ਸੋ ਅਸੀਂ ਸਮਝਦੇ ਹਾਂ, ਔਰ ਅਸੀਂ ਹਾਲਾਂਕਿ ਜਿਵੇਂ ਮੈਂ ਪਹਿਲਾਂ ਕਿਹਾ ਵੀ ਇਹ ਸਾਡੀ ਮਨਸ਼ਾ ਨਹੀਂ ਹੁੰਦੀ ਕਿ ਅਸੀਂ ਅੰਦਰੂਨੀ ਅਫੇਅਰਸ ਬਾਰੇ ਕੋਈ ਗੱਲ ਕਰੀਏ, ਪਰ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਦੇ ਜਿਹੜੇ ਪੈਟਰੀਓਟਿਕ ਪਾਕਿਸਤਾਨੀ ਨੇ, ਇੰਟੈਲੈਕਚੁਅਲ ਨੇ, ਉਹਨਾਂ ਦੇ ਆਰਮੀ ਜਨਰਲ ਨੇ, ਜਰਨਲਿਸਟ ਨੇ ਜਾਂ ਦੂਜੇ, ਇਹ ਇਸ ਗੱਲ ਦੇ ਉੱਤੇ ਇੱਕ ਕੰਸੈਂਸਸ ਬਿਲਡ ਕਰਨ। ਇਹਨਾਂ ਦੇ ਨਾਲ ਤੁਸੀਂ ਕਮਜ਼ੋਰ ਵਿਕਟ ਤੇ ਖਲੋ ਕੇ ਗੱਲ ਕਰੋਗੇ, ਇਹ ਤੁਹਾਨੂੰ ਦੱਬ ਲੈਣਗੇ। ਆਪਣਾ ਜਿਹੜਾ ਉਹ ਇੱਕ ਪੰਜਾਬੀ 'ਚ ਕਹਿੰਦੇ ਨੇ ਕਿ ਸੱਪ ਡੰਗ ਭਾਵੇਂ ਨਾ ਮਾਰੇ ਪਰ ਆਪਣਾ ਫਨਕਾਰਾ ਥੋੜੀ ਛੱਡ ਦਿੰਦਾ। ਜਦੋਂ ਤੁਸੀਂ ਆਪਣਾ ਉਹ ਜਿਹੜਾ ਉਹ ਵੀ ਛੱਡ ਦਿਓ, ਫੁੰਕਾਰਾ ਵੀ ਛੱਡ ਦਿੰਦੇ ਹੋ, ਫਿਰ ਤਾਂ ਤੁਹਾਨੂੰ ਰੱਸੀ ਬਣਾ ਦਿੰਦੇ ਨੇ। ਔਰ ਇਹਨਾਂ ਦੇ ਨਾਲ ਤਾਂ ਜਿਸ ਕਿਸਮ ਦੇ ਇਹ ਕੋਈ ਸ਼ਿਵਲਰਸ ਲੋਕ ਨਹੀਂ ਹੈਗੇ। ਹੁਣ ਸਿੱਖ ਨੇ, ਮੁਸਲਮਾਨ ਨੇ, ਅਸੀਂ ਲੜੇ ਵੀ ਹਾਂ, ਪਾਸ 'ਚ ਵੀ ਲੜੇ ਹਾਂ, ਦੂਜੇ ਵੀ ਹਾਂ, ਪਰ ਅਸੀਂ ਮਿਲਦੇ ਹਾਂ ਇੱਕ ਸ਼ਿਵਲਰੀ, ਇੱਕ ਬਹਾਦਰ ਕੌਮਾਂ ਨੇ, ਇੱਕ ਕਰੈਕਟਰ ਹੁੰਦਾ ਸ਼ਿਵਲਰਸ ਦਾ। ਇਹ ਇਹਨਾਂ ਦਾ ਟ੍ਰੈਂਡ ਹੀ ਹੈ। ਤਾਂ ਕਾਵਰਡ ਨੇ, ਤੁਸੀਂ ਇਹਨਾਂ ਨਾਲ ਡੀਲ ਕਰ ਰਹੇ ਹੋ ਜਿਹੜੇ ਹਰ ਗੱਲ ਡਬਲ ਸਟੈਂਡਰਡ ਨੇ, ਕਹਿਣਾ ਕੁਝ ਹੋਰ ਹੈ, ਕਰਨਾ ਕੁਝ ਹੋਰ ਹੈ, ਸੂਡੋ ਸਪੀਕ ਨੇ, ਡਬਲ ਸਪੀਕ ਨੇ। ਸੋ ਮੈਂ ਸਮਝਦਾ ਵੀ ਇਹ ਪਾਰਟ ਜਿਹੜਾ ਹੈ ਇਹ ਠੀਕ ਨਹੀਂ ਹੈ ਜਿਸ ਲਾਈਨ ਦੇ ਉੱਤੇ ਗੱਲ ਚੱਲ ਰਹੀ ਹੈ। ਔਰ ਇਸ ਦੇ ਉੱਤੇ ਐਟਲੀਸਟ ਪਾਕਿਸਤਾਨ ਦੀ ਜਿਹੜੀ ਫੋਰਨ ਪਾਲਿਸੀ ਵੀਕ ਵਿਕਟ ਵੱਲ ਜਾ ਰਹੀ ਹੈ, ਔਰ ਅਸੀਂ ਤਾਂ ਸਾਡਾ ਤਾਂ ਫਰਜ਼ ਹੈ ਜੋ ਅਸੀਂ ਮਹਿਸੂਸ ਕਰਦੇ ਹਾਂ ਕਹੀਏ। ਦੂਸਰਾ ਜਿਹੜਾ ਪਾਰਟ ਮੇਰੇ ਧਿਆਨ 'ਚੋਂ ਗੁਜ਼ਰਿਆ ਉਹ ਜਨਰਲ VK ਸਿੰਘ, ਆਈ ਥਿੰਕ ਉਹਦਾ ਜਿਹੜਾ ਪਾਸਟ ਜਨਰਲ ਸੀ, ਹੁਣ ਉਹ ਇਹਨਾਂ ਦਾ ਮੈਂਬਰ ਪਾਰਲੀਮੈਂਟ ਬਣਿਆ, ਮਿਨਿਸਟਰ ਵੀ ਬਣਾ ਦਿੱਤਾ। ਸੋ ਜਦੋਂ ਇਹਨੂੰ ਇਹ ਐਕਸਟੈਂਸ਼ਨ ਚਾਹੁੰਦਾ ਸੀ ਜਨਰਲ,
ਇਹਨੂੰ ਐਕਸਟੈਂਸ਼ਨ ਨਹੀਂ ਦਿੱਤੀ ਤੇ ਇਹਨੇ ਆਪਣਾ ਬਰਥ ਸਰਟੀਫਿਕੇਟ ਮੈਂ 10ਵੀਂ ਚ ਇੰਨਾ ਸੀ ਮੇਰਾ ਅਸਲੀ ਜਨਮ ਹੈ ਉਹ ਬੜਾ ਰੌਲਾ ਪਾਇਆ, ਸੁਪਰੀਮ ਕੋਰਟ ਤੱਕ ਲੈ ਗਿਆ, ਪਰ ਗੱਲ ਬਣੀ ਨਹੀਂ। ਫਿਰ ਉਹਨੇ ਗਵਰਨਮੈਂਟ ਦੇ ਖਿਲਾਫ ਪੂਰਾ ਫਰੰਟ ਖੋਲਿਆ, ਪੂਰਾ ਹਿੰਦੂਤਵੀ ਕਾਰਡ ਪਲੇ ਕੀਤਾ, ਬੀਜੇਪੀ ਨੇ ਟਿਕਟ ਦਿੱਤੀ, ਐਮਪੀ ਵੀ ਬਣ ਗਿਆ, ਹੁਣ ਮਿਨਿਸਟਰ ਵੀ ਹੈ ਜੀ। ਹੁਣ ਜਿਹੜਾ ਲੈਫਟੀਨੈਂਟ ਜਨਰਲ ਦਲਬੀਰ ਸਿੰਘ ਸੁਹਾਗ ਸੀ ਉਹਨੂੰ ਜਨਰਲ ਉਹਨਾਂ ਨੇ ਅਨਾਉਂਸ ਕਰਤਾ ਕਿ ਵੀ ਉਹ ਬਣੇਗਾ ਬਿਕਰਮਜੀਤ ਸਿੰਘ ਤੋਂ ਬਾਅਦ। ਹੁਣ ਇਹਨੂੰ ਲੈ ਕੇ ਜ਼ਾਹਰ ਹੈ ਵੀ ਜਦੋਂ ਇਹ ਵਿਕੇ ਸਿੰਘ ਆਪ ਜਨਰਲ ਸੀ, ਇਹਨੇ ਸੁਹਾਗ ਦੇ ਖਿਲਾਫ ਬੜਾ ਮਾੜੇ ਕਮੈਂਟ ਕੀਤੇ ਹੋਏ ਸੀ, ਇਨਕੁਆਇਰੀ ਮਾੜੀ ਪਾਈ ਹੋਈ ਸੀ, ਉਹਨੇ ਲਿਖਿਆ ਹੋਇਆ ਸੀ ਕਿ ਪ੍ਰੀਮੈਡੀਟੇਟਡ, ਵੇਗ ਐਂਡ ਇਲੀਗਲ ਹੈ। ਹੁਣ ਇਹੀ ਕਮੈਂਟ ਸੁਪਰੀਮ ਕੋਰਟ ਚ ਸੁਹਾਗ ਨੇ ਕੇਸ ਕੀਤਾ ਹੋਇਆ ਸੀ। ਸੁਪਰੀਮ ਕੋਰਟ ਨੇ ਜਿਹੜਾ ਆਪਣਾ ਫੈਸਲਾ ਦਿੱਤਾ ਉਹਦੇ ਚ ਉਹਨਾਂ ਨੇ ਕਿਹਾ ਵੀ ਜਿਹੜੀ ਸੁਹਾਗ ਦੇ ਖਿਲਾਫ ਸੋ ਕਾਲਡ ਇਨਕੁਆਇਰੀ ਸੀ ਉਹ ਪ੍ਰੀਮੈਡੀਟੇਟਡ ਸੀ, ਵੇਗ ਸੀ ਔਰ ਇਲੀਗਲ ਸੀ ਜੀ। ਹੁਣ ਮਿਨਿਸਟਰ ਹੈ ਉਹ, ਹੁਣ ਜੇ ਕੋਈ ਮੋਰਲ ਕਿਸੇ ਚ اخلاق ਨਾਂ ਦੀ ਚੀਜ਼ ਹੋਏ ਤੇ ਹੀ ਸ਼ੁਡ ਹੈਵ ਰਿਜ਼ਾਈਨਡ। ਲੇਕਿਨ ਰਿਜ਼ਾਈਨ ਤਾਂ ਕੀ ਕਰਨਾ ਸੀ, ਉਹਨੇ ਕੱਲ ਜਿਹੜਾ ਆਪਣਾ ਟਵੀਟ ਲਿਖਿਆ ਉਹਦੇ ਚ ਉਹਨੇ ਕਿਹਾ ਕਿ ਜੀ ਇਹ ਜਿਹੜਾ ਸੁਹਾਗ ਹੈ ਇਹ ਤਾਂ now it's like power going to the dacoits and criminals and this that। ਇਹ ਤਾਂ ਬੜਾ ਰੌਲਾ ਪਿਆ ਪਾਰਲੀਮੈਂਟ ਚ, ਕਾਂਗਰਸ ਨੇ ਵੀ ਪ੍ਰੋਟੈਸਟ ਕੀਤਾ ਕਿ ਇੱਥੋਂ ਤੱਕ ਕਿ ਅਰੁਣ ਜੇਤਲੀ ਜਿਹੜਾ ਹੁਣ ਡਿਫੈਂਸ ਮਿਨਿਸਟਰ ਹੈ ਉਹਨੇ ਵੀ ਇਸ ਬਿਹੇਵੀਅਰ ਨੂੰ ਕੰਡੈਮ ਕੀਤਾ। ਪਰ ਇਹ ਗੱਲ ਔਰ ਟ੍ਰਿਬਿਊਨ ਦਾ ਇਹਦੇ ਤੇ ਅੱਜ ਐਡੀਟੋਰੀਅਲ ਹੈ ਕਿ ਵੀ ਇਹ ਬੇਸ਼ੱਕ ਵੀਕੇ ਸਿੰਘ ਪਹਿਲਾਂ ਬੀਜੇਪੀ ਦੇ ਹੱਥ 'ਚ ਐਸੈਟ ਸੀ, ਹੁਣ ਇਕੁਅਲੀ ਐਮਬੈਰਸਮੈਂਟ ਹੈ। ਜੇ ਪਹਿਲੇ 2 ਹਫ਼ਤੇ ਨਹੀਂ ਹੋਏ ਤੇ ਇਹਨਾਂ ਦੀ ਇਹ ਕਰਤੂਤ ਸਾਹਮਣੇ ਆਣੀ ਸ਼ੁਰੂ ਹੋ ਗਈ ਹੈ ਕਿ ਜਿਹੜਾ ਐਕਸ ਜਨਰਲ ਹੈ ਔਰ ਹੁਣ ਮਿਨਿਸਟਰ ਹੈ ਉਹ ਜਿਹਨੂੰ ਇਹਦੀ ਗਵਰਨਮੈਂਟ ਇੱਕ ਪਾਸੇ ਕਹਿ ਰਹੀ ਹੈ ਜੇਤਲੀ ਕਿ ਜੀ ਸੁਹਾਗ ਹੀ ਸਾਡਾ ਜਨਰਲ ਹੋਏਗਾ, ਉਹਨਾਂ ਨੇ ਆਲਰੇਡੀ ਅਪਰੂਵ ਕਰ ਦਿੱਤਾ ਪਿਛਲੀ ਗਵਰਨਮੈਂਟ ਦਾ ਫੈਸਲਾ। ਲੇਕਿਨ ਇਸ ਗੱਲ ਦੀ ਚੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਆਉਣ ਵਾਲੇ ਦਿਨਾਂ 'ਚ ਵੀ ਇਹਨਾਂ ਨੇ ਕਿਹੋ ਜਿਹਾ ਚੂਚੂ ਦਾ ਮੁਰੱਬਾ ਬਣਾਉਣਾ ਹੈ, ਕਿਸ ਕਿਸਮ ਦਾ ਇਹਨਾਂ ਦਾ ਡਿਫੈਂਸ ਐਸਟੈਬਲਿਸ਼ਮੈਂਟ ਹੈ ਔਰ ਕਿਵੇਂ ਜਿਹੜੇ ਨੇ ਉਹ ਇੱਕ ਦੂਜੇ ਦੇ ਪ੍ਰਤੀ ਰਿਵੈਂਜਫੁਲ ਐਟੀਟਿਊਡ ਦੇ ਨਾਲ ਆਪਰੇਟ ਕਰ ਰਹੇ ਨੇ। ਸੋ ਇਹ ਆਉਣ ਵਾਲੇ ਦਿਨਾਂ 'ਚ ਕੀ ਆਏਗਾ ਇਹ ਉਹਦਾ ਇੱਕ ਟ੍ਰੇਲਰ ਜਿਹੜਾ ਸਾਹਮਣੇ ਪਹਿਲੇ 2 ਹਫ਼ਤੇ ਦੇ ਵਿੱਚ ਹੀ ਆ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਹੁਣ ਅਸੀਂ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।